ਅੱਜ ਉਸੇ जगह ਤੇ खड़े हैं जिस जगह तो टैंक दाखिल होए ते टैंकों का जवाब वरदियां गोलियां ने दिता। भाई रछपाल सिंह संधड़ा होरे तुहाडे फादर साहब इत्थे शहीदी प्राप्त कर जाते हैं। ਜਿਹੜੇ ਉਸ ਵੇਲੇ ਪੁਲਿਸ ਦਾ ਮੁਖੀ ਜਿਹੜਾ KPS ਗਿੱਲ ਸੀਗਾ ਉਹ ਆਇਆ ਸੀ ਤੇ ਉਸਨੇ ਫਾਦਰ ਸਾਹਿਬ ਦੇ ਕਿਤੇ ਮੋਢੇ ਦੇ ਹੱਥ ਰੱਖ ਕੇ ਕਿਹਾ ਵੀ ਕਿਤੇ ਵੀ ਮੈਂ ਰਛਪਾਲ ਸਿੰਘ ਸੰਧੜਾ ਤੋਂ ਵੀ ਜਿਹੜੇ ਕੋਈ ਅੰਦਰਲੀਆਂ ਚੀਜ਼ਾਂ ਕਢਾ ਲੂੰਗਾ। ਤੇ ਫਾਦਰ ਸਾਹਿਬ ਨੇ ਉੱਥੇ ਉਹਨਾਂ ਤੋਂ ਪਾਣੀ ਦਾ ਗਲਾਸ ਮੰਗਿਆ ਸੀਗਾ ਤੇ ਪਾਣੀ ਉਹਨਾਂ ਨੇ ਜਦ ਦਿੱਤਾ ਉਹਨਾਂ ਨੇ ਇੱਕ ਘੁੱਟ ਭਰ ਕੇ ਜਿਹੜਾ ਵੀ ਹੱਥ ਬੰਨੇ ਹੋਏ ਸੀਗੇ ਤੇ ਫਾਦਰ ਸਾਹਿਬ ਨੇ ਉਹੀ ਕੁਰਲੀ ਉਹਦੇ ਮੂੰਹ ਤੇ ਕਰਤੀ। ਇੰਟਰਵਿਊ ਕੋਈ ਦੇਖ ਰਿਹਾ ਸੀਗਾ ਜਿਹਦੇ ਵਿੱਚ ਇੱਕ ਬੀਬੀ ਦੱਸਦੇ ਸੀਗੇ ਵੀ ਮੈਂ ਤੇ ਕੁਝ ਹੋਰ ਬੰਦੇ ਜਿਹੜੇ ਬਚੇ ਸੀਗੇ ਉਹਨਾਂ ਨੇ ਸਾਨੂੰ ਸਾਈਡ ਤੇ ਕੱਢਤਾ। ਸਾਈਡ ਤੇ ਕੱਢ ਕੇ ਤੇ ਉਹ ਤੋਂ ਬਾਅਦ ਉਹਨਾਂ ਨੇ ਉੱਥੇ ਮੌਕੇ ਤੇ ਦੇਖਿਆ ਵੀ ਸਾਡੀ ਜਿਹੜੀ ਫੌਜ ਦਾ ਨੁਕਸਾਨ ਜ਼ਿਆਦਾ ਹੋ ਗਿਆ। ਇਹ ਮੁੱਠੀ ਭਰ ਸਿੰਘਾਂ ਨੇ ਸਾਡੇ ਇੰਨੇ ਫੌਜ ਮਾਰਤੀ ਹੈ। ਉਹਨਾਂ ਨੇ ਕਹਿੰਦੇ ਵੀ ਉਹ ਜਿੰਨੇ ਕੁ ਸੰਗਤ ਆਈ ਸੀ ਉੱਥੇ ਦਰਸ਼ਨ ਕਰਨ ਲਈ ਉਹਨਾਂ ਨੇ ਉਹਨਾਂ ਵੱਲ ਵੀ ਸਟੇਜ ਗੰਨਾ ਘੁਮਾ ਕੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਸ਼ਹੀਦ ਕੀਤੇ ਜਿਹੜੇ ਉੱਥੇ ਹੋਰ ਆਪਣੇ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੀ ਸੰਗਤ। ਅਜਿਹਾ ਦੌਰ ਸਿਰਜਿਆ ਗਿਆ, ਮਾਹੌਲ ਸਿਰਜਿਆ ਗਿਆ ਕਿ ਤੁਰੇ ਜਾਂਦੇ ਨੂੰ ਚੁੱਕ ਕੇ ਮੁਕਾਬਲਾ ਬਣਾ ਦੇਣਾ, ਤੁਰੇ ਜਾਂਦੇ ਨੂੰ ਮਾਰ ਦੇਣਾ। ਅਜਿਹਾ ਜਿਹੜਾ ਦੌਰ ਸੀਗਾ ਉਹ ਸਾਹਮਣਾ ਕਰਨਾ ਪਿਆ ਤੁਹਾਨੂੰ। ਉਹਨਾਂ ਨੇ ਉਸ ਵੇਲੇ ਜਿਹੜਾ ਸਰਕਾਰ ਦਾ ਮਾਹੌਲ ਸੀਗਾ, ਸਰਕਾਰ ਨੂੰ ਇਹ ਸੀਗਾ ਵੀ ਅਸੀਂ ਸੰਤਾਂ ਨੂੰ ਜਾਂ ਉਹਨਾਂ ਦੇ ਨਾਲ ਦੇ ਜਿੰਨੇ ਕੁ ਸਿੰਘ ਹੈਗੇ ਆ ਅਸੀਂ ਉਹਨਾਂ ਨੂੰ ਦੱਬ ਲਾਂਗੇ ਤੇ ਦੁਬਾਰਾ ਵੀ ਜਿਹੜੀ ਇਹ ਮੂਵਮੈਂਟ ਉੱਠੂਗੀ ਨਹੀਂ ਜਾਂ ਵੀ ਹੋਰ ਕੋਈ ਇਹ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਹੈ ਜਾਂ ਖਾਲਿਸਤਾਨ ਦੀ ਗੱਲ ਹੈ ਉਹ ਕੋਈ ਨਹੀਂ ਕਰੂਗਾ। ਪਰ ਜਦ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਇਹ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਸੈਂਟਰ ਨੇ ਵੀ ਇਹ ਤਾਂ ਸਿਰ ਜਿੰਨੇ ਅਸੀਂ ਵੱਢਾਂਗੇ ਉਨੇ ਸਿਰ ਇਹ ਦੁਬਾਰਾ ਪੈਦਾ ਹੁੰਦੇ ਜਾਣੇ ਆ। ਦਾ ਮਹੀਨਾ ਅੱਜ 6 ਜੂਨ ਆ, ਇੱਥੇ ਖੜੇ ਆ ਤਾਂ ਅੱਖਾਂ ਸਾਹਮਣੇ ਤਸਵੀਰ ਆਉਂਦੀ ਆ ਉਹ ਜ਼ਰੂਰ ਆਉਂਦੀ ਹੈ ਜੀ। ਮੇਰੇ ਫਾਦਰ ਸਾਹਿਬ ਦਾ 12 ਜੂਨ ਦਾ ਸ਼ਹੀਦੀ ਦਿਹਾੜਾ ਹੁੰਦਾ ਵਾ। ਅਸੀਂ ਹਰ ਇੱਕ ਸਾਲ ਪਿੰਡ ਵੀ ਬਰਸੀ ਮਨਾਉਂਦੇ ਆ। ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਆ। ਜੂਨ 1984 ਤੋਂ ਬਾਅਦ ਜੋ ਦੌਰ ਪੰਜਾਬ ਦੇ ਉੱਪਰ ਝੱਲਿਆ, ਜੋ ਸੰਤਾਪ ਪੰਜਾਬ ਨੇ ਝੱਲਿਆ, ਤਾਂ ਉਸ ਦੇ ਵਿੱਚ ਇੱਕ ਨਹੀਂ ਅਨੇਕਾਂ ਜਿਹੜੇ ਕਿ ਸਿੰਘ ਸੀ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ। ਤਾਂ ਉਸਨਾਂ ਦੇ ਵਿੱਚੋਂ ਇੱਕ ਸਨ ਭਾਈ ਰਛਪਾਲ ਸਿੰਘ ਸੰਧੜਾ ਜੀ, ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੰਗਤ ਵੀ ਮਾਣਦੇ ਰਹੇ ਤੇ 12 ਜੂਨ 1992 ਨੂੰ ਜਿਹੜਾ ਕਿ ਸ਼ਹੀਦੀ ਪ੍ਰਾਪਤ ਕਰਦੇ ਨੇ ਤਾਂ ਸਮੇਂ ਦੀ ਹਕੂਮਤ ਦੇ ਵੱਲੋਂ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਤਾਂ ਅੱਜ ਸਾਡੇ ਨਾਲ ਉਹਨਾਂ ਦੇ ਸਪੁੱਤਰ ਭਾਈ ਅਮਰਤਪਾਲ ਸਿੰਘ ਸੰਧੜਾ ਮੌਜੂਦ ਨੇ। ਤਾਂ ਅਸੀਂ ਥੋੜ੍ਹੀ ਬਹੁਤੀ ਜਿਹੜੀ ਕਿ ਵਿਚਾਰ ਚਰਚਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਉਹਨਾਂ ਦੇ ਨਾਲ ਸਾਂਝੀ ਕਰਾਂਗੇ। ਬਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਉਸੇ ਜਗ੍ਹਾ ਤੇ ਖੜੇ ਹਾਂ ਜਿਸ ਜਗ੍ਹਾ ਤੋਂ ਟੈਂਕ ਦਾਖਲ ਹੋਏ ਤੇ ਟੈਂਕਾਂ ਦਾ ਜਵਾਬ ਵਰਦੀਆਂ ਗੋਲੀਆਂ ਨੇ ਦਿੱਤਾ। ਭਾਈ ਰਛਪਾਲ ਸਿੰਘ ਸੰਧੜਾ ਹੋਰੇ ਤੁਹਾਡੇ ਫਾਦਰ ਸਾਹਿਬ ਇੱਥੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਤਾਂ ਸ਼ਹੀਦੀਆਂ ਜਿਹੜੀਆਂ ਕਿ ਪ੍ਰਾਪਤ ਹੁੰਦੀਆਂ ਨੇ, ਤੁਹਾਡੇ ਉੱਪਰ ਕੀ ਬੀਤੀ, ਕੀ ਵਾਪਰਿਆ ਉਸ ਵਕਤ? ਵੀ ਮੇਰੇ ਫਾਦਰ ਸਾਹਿਬ 1992 ਦੇ ਵਿੱਚ ਸ਼ਹੀਦ ਹੋਏ ਆ ਜਦੋਂ ਆਪਣੇ ਭਿੰਡਰਾਂ ਵਾਲੇ ਟੈਗਰ ਫੋਰਸ ਦੇ ਜਿਹੜੇ ਚੀਫ ਸੀਗੇ ਜੀ। ਤੇ 84 ਤੋਂ ਬਾਅਦ ਕਾਫੀ ਦੇਰ ਬਾਅਦ BTF ਦੇ ਜਿਹੜੇ ਮੂਵਮੈਂਟ ਚੱਲੀ ਹੈ ਭਾਈ ਬਾਬਾ ਮਾਨੂ ਚੱਲ ਜੀ ਨਾਲ ਰਹੇ ਆ। ਫਿਰ ਉਹ ਤੋਂ ਬਾਅਦ ਭਾਈ ਸੰਘਾ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਫਾਦਰ ਸਾਹਿਬ ਨੂੰ ਚੀਫ ਬਣਾਇਆ। ਤਾਂ ਕਹੀ ਵੀ ਮੈਂ ਆਪਣੇ ਜਿਹੜੇ ਇੱਕ ਜਥੇਬੰਦੀ ਦਾ ਚੀਫ ਹਾਂ, ਤੁਹਾਡਾ ਕੋਈ ਜਿਹੜਾ ਕੋਈ ਚੀਫ ਹੈਗਾ ਤਾਂ ਉਹਨੂੰ ਬੁਲਾਓ ਤੇ ਉਹਨਾਂ ਮੈਂ ਗੱਲਬਾਤ ਕਰੂੰਗਾ। ਫਿਰ ਉਦੋਂ ਜਿਹੜੇ ਉਸ ਵੇਲੇ ਪੁਲਿਸ ਦਾ ਮੁਖੀ ਜਿਹੜਾ KPS ਗਿੱਲ ਸੀਗਾ ਉਹ ਆਇਆ ਸੀ ਤੇ ਉਸਨੇ ਫਾਦਰ ਸਾਹਿਬ ਦੇ ਕਿਤੇ ਮੋਢੇ ਦੇ ਹੱਥ ਰੱਖ ਕੇ ਕਿਹਾ ਵੀ ਕਿਤੇ ਵੀ ਮੈਂ ਰਛਪਾਲ ਸਿੰਘ ਸੰਧੜਾ ਤੋਂ ਵੀ ਜਿਹੜੇ ਕੋਈ ਅੰਦਰਲੀਆਂ ਚੀਜ਼ਾਂ ਕਢਾ ਲੂੰਗਾ। ਤੇ ਫਾਦਰ ਸਾਹਿਬ ਨੇ ਉੱਥੇ ਉਹਨਾਂ ਤੋਂ ਪਾਣੀ ਦਾ ਗਲਾਸ ਮੰਗਿਆ ਸੀਗਾ ਤੇ ਪਾਣੀ ਉਹਨਾਂ ਨੇ ਜਦ ਦਿੱਤਾ ਉਹਨਾਂ ਨੇ ਇੱਕ ਘੁੱਟ ਭਰ ਕੇ ਜਿਹੜਾ ਵੀ ਹੱਥ ਬੰਨੇ ਹੋਏ ਸੀਗੇ ਤੇ ਫਾਦਰ ਸਾਹਿਬ ਨੇ ਉਹੀ ਕੁਰਲੀ ਉਹਦੇ ਮੂੰਹ ਤੇ ਕਰਤੀ। ਤੇ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਹੋਰ ਤਾਂ ਬੰਨੇ ਹੋਏ ਹੱਥਾਂ ਦਾ ਕੁਝ ਨਹੀਂ ਕਰ ਸਕਦਾ, ਵੀ ਤੂੰ ਆਹੀ ਕਢਾ ਦੇ, ਤੂੰ ਨਾਲ ਦੇ ਸਾਥੀਆਂ ਦਾ ਜਾਂ 75 ਸਾਲ ਟਾਈਮ ਲੁਧਿਆਣੇ ਦੇ ਵਿੱਚ ਨੇ ਵੀ ਤੂੰ ਉਹ ਕੀ ਕਢਾਉਣੀਆਂ ਨੇ, ਤੂੰ ਇੰਨਾ ਹੀ ਕਹਾ ਦੇ ਵੀ ਮੈਂ ਤੇਰੇ ਮੂੰਹ ਤੇ ਕੁਰਲੀ ਕੀਤੀ ਹੈ। ਤੇ ਉਹ ਜਿਹੜਾ ਇੱਕ ਸੰਘਰਸ਼ ਸੀ, ਮੈਨੂੰ ਬਾਅਦ ਚੋਂ ਵੀ ਕਿਸੇ ਪੁਲਿਸ ਵਾਲਿਆਂ ਨੇ ਬਾਹਰ 'ਚ ਆ ਕੇ ਉਹ ਸਾਰੀ ਜਿਹੜੀ ਜਗ ਜ਼ਾਹਿਰ ਕੀਤੀ ਲੋਕਾਂ ਦੇ ਵਿੱਚ। ਉਹ ਜਿਹੜਾ ਸੰਘਰਸ਼ ਹੈ, ਜਾਂ ਅੱਜ ਆਪਾਂ 6 ਜੂਨ ਨੂੰ ਇੱਥੇ ਦਰਬਾਰ ਸਾਹਿਬ ਇੱਥੇ ਇਕੱਠੇ ਹੁੰਦੇ ਆ, ਜਦੋਂ ਇੱਥੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਆ, ਉੱਥੇ ਉਹ ਚੀਜ਼ ਨੂੰ ਮਹਿਸੂਸ ਕਰਦੇ ਆ ਵੀ ਜਿਹੜਾ ਉਸ ਵੇਲੇ ਮਾਹੌਲ ਸੀਗਾ
ਸ਼ਹੀਦ ਸਿੰਘਾਂ ਨੇ, ਇੱਕ ਮੁੱਠੀ ਭਰ ਸਿੰਘਾਂ ਨੇ ਕਿੱਡੇ ਕਿੱਡੇ ਟੈਂਕਾਂ ਦੇ ਕਿੱਡੀ ਕਿੱਡੀ ਫੌਜਾਂ ਨੂੰ ਜਿਹੜਾ ਬਈ ਸਾਹਮਣਾ ਕੀਤਾ। ਤੇ ਨਾਲ ਇਹ ਅੱਜ ਮੈਂ ਹੋਰ ਇੱਕ ਇੰਟਰਵਿਊ ਕੋਈ ਦੇਖ ਰਿਹਾ ਸੀਗਾ ਜਿਹਦੇ ਵਿੱਚ ਇੱਕ ਬੀਬੀ ਦੱਸਦੇ ਸੀਗੇ ਵੀ ਮੈਂ ਤੇ ਕੁਛ ਕੁ ਹੋਰ ਬੰਦੇ ਜਿਹੜੇ ਬਚੇ ਸੀਗੇ ਉਹਨਾਂ ਨੇ ਸਾਨੂੰ ਸਾਈਡ ਤੇ ਕੱਢਤਾ। ਸਾਈਡ ਤੇ ਕੱਢ ਕੇ ਤੇ ਉਹ ਤੋਂ ਬਾਅਦ ਉਹਨਾਂ ਨੇ ਉੱਥੇ ਮੌਕੇ ਤੇ ਦੇਖਿਆ ਵੀ ਸਾਡੀ ਜਿਹੜੀ ਫੌਜ ਦਾ ਨੁਕਸਾਨ ਜ਼ਿਆਦਾ ਹੋ ਗਿਆ। ਇਹ ਮੁੱਠੀ ਭਰ ਸਿੰਘਾਂ ਨੇ ਸਾਡੇ ਇੰਨੇ ਫੌਜ ਮਾਰਤੀ ਹੈ। ਉਹਨਾਂ ਨੇ ਕਹਿੰਦੇ ਵੀ ਉਹ ਜਿੰਨੇ ਕੁ ਸੰਗਤ ਆਈ ਸੀ ਉੱਥੇ ਦਰਸ਼ਨ ਕਰਨ ਲਈ, ਉਹਨਾਂ ਨੇ ਉਹਨਾਂ ਵੱਲ ਵੀ ਸਟੇਜ ਕਰਨਾ ਘੁਮਾ ਕੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਜਿਹੜੇ ਸ਼ਹੀਦ ਕੀਤੇ, ਜਿਹੜੇ ਉੱਥੇ ਹੋਰ ਆਪਣੇ ਦਰਬਾਰ ਸਾਹਿਬ ਮੱਥਾ ਟੇਕਣ ਆਈ ਸੀ ਸੰਗਤ, ਤਾਂ ਜੋ ਬਈ ਵੱਧ ਤੋਂ ਵੱਧ ਮੁਕਾਬਲਾ ਦਿਖਾਇਆ ਜਾਵੇ ਵੀ ਦੋ ਪਾਸੋਂ ਵੀ ਜਿਹੜੀ ਆ ਵੀ ਵੱਧ ਤੋਂ ਵੱਧ ਜਿਹੜੇ ਸਿੰਘ ਸ਼ਹੀਦ ਹੋਏ ਆ। ਜੀ ਬਈ ਜੇ ਗੱਲ ਕਰੀਏ ਜੂਨ 1984 ਤੋਂ ਬਾਅਦ ਇੱਕ ਹਥਿਆਰਬੰਦ ਸੰਘਰਸ਼ ਹੁੰਦਾ, ਪਰਿਵਾਰਾਂ 'ਤੇ ਬਹੁਤ ਤਸ਼ੱਦਦ ਹੋਇਆ। ਹਾਂਜੀ, ਤੁਹਾਨੂੰ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਪਰਿਵਾਰ ਨੂੰ ਕਾਫੀ ਜਿਹੜਾ ਕਿ ਤਸ਼ੱਦਦ ਆ ਉਹ ਝੱਲਣਾ ਪਿਆ। ਉਦੋਂ ਅਜਿਹਾ ਦੌਰ ਸਿਰਜਿਆ ਗਿਆ, ਮਾਹੌਲ ਸਿਰਜਿਆ ਗਿਆ ਕਿ ਤੁਰੇ ਜਾਂਦੇ ਨੂੰ ਚੁੱਕ ਕੇ ਮੁਕਾਬਲਾ ਬਣਾ ਦੇਣਾ, ਤੁਰੇ ਜਾਂਦੇ ਨੂੰ ਮਾਰ ਦੇਣਾ, ਅਜਿਹਾ ਜਿਹੜਾ ਦੌਰ ਸੀਗਾ ਉਹ ਸਾਹਮਣਾ ਕਰਨਾ ਪਿਆ ਤੁਹਾਨੂੰ? ਵੀਰ ਜੀ ਮੈਂ ਬਹੁਤ ਛੋਟਾ ਸੀ, ਮੈਂ 9 ਮਹੀਨੇ ਦਾ ਸੀ ਜਦ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਆ। ਪਰ ਗੱਲ ਇਹ ਆ ਵੀ ਜਿਵੇਂ ਦਾਦੀ ਜੀ ਹੋਣੀ ਜਾਂ ਮੇਰੇ ਜਿਹੜੇ ਫਾਦਰ ਸਾਹਿਬ ਦੇ ਮਾਮਾ ਜੀ ਹੋਣੀ ਉਹ ਦੱਸਦੇ ਹੁੰਦੇ ਆ, ਉਹਨਾਂ ਨੇ ਉਸ ਵੇਲੇ ਜਿਹੜਾ ਸਰਕਾਰ ਦਾ ਮਾਹੌਲ ਸੀਗਾ, ਸਰਕਾਰ ਨੂੰ ਇਹ ਸੀਗਾ ਵੀ ਅਸੀਂ ਸੰਤਾਂ ਨੂੰ ਜਾਂ ਉਹਨਾਂ ਦੇ ਨਾਲ ਦੇ ਜਿੰਨੇ ਕੁ ਸਿੰਘ ਹੈਗੇ ਆ ਅਸੀਂ ਉਹਨਾਂ ਨੂੰ ਦੱਬ ਲਾਂਗੇ ਤੇ ਦੁਬਾਰਾ ਵੀ ਜਿਹੜੀ ਇਹ ਮੂਵਮੈਂਟ ਉੱਠੂਗੀ ਨਹੀਂ, ਜਾਂ ਵੀ ਹੋਰ ਕੋਈ ਇਹ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਹੈ ਜਾਂ ਖਾਲਿਸਤਾਨ ਦੀ ਗੱਲ ਹੈ ਉਹ ਕੋਈ ਨਹੀਂ ਕਰੂਗਾ। ਪਰ ਜਦ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠਣੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਇਹ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਸੈਂਟਰ ਨੇ ਬਈ ਇਹ ਤਾਂ ਸਿਰ ਜਿੰਨੇ ਅਸੀਂ ਵੱਢਾਂਗੇ ਉਨੇ ਸਿਰ ਇਹ ਦੁਬਾਰਾ ਪੈਦਾ ਹੁੰਦੇ ਜਾਣੇ ਆ। ਸੋ ਜਿਵੇਂ ਜਿਵੇਂ ਉੱਥੇ ਨੌਜਵਾਨ ਖੜੇ ਹੋਏ, ਜਿੰਨੇ ਉਹ ਸ਼ਹੀਦ ਕਰਦੇ ਸੀ, ਨਵੇਂ ਨੌਜਵਾਨ ਫੇਰ ਆ ਕੇ ਉਹੀ ਕਤਾਰ ਦੇ ਵਿੱਚ ਲੱਗ ਜਾਂਦੇ ਸੀਗੇ ਤੇ ਉਹੀ ਆਪਣੀ ਆਜ਼ਾਦੀ ਦੀ ਲੜਾਈ ਲੜਦੇ ਸੀ। ਸੋ ਉਹਨਾਂ ਨੇ ਇਹ ਚੀਜ਼ ਨੂੰ ਸਮਝ ਕੇ ਇਸੇ ਕਰਕੇ ਉਹਨਾਂ ਨੇ ਦੁਬਾਰਾ ਹੁਣ ਸਾਨੂੰ ਮਾਨਸਿਕ ਤੌਰ ਤੇ ਜਿਹੜਾ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਉਹਨਾਂ ਨੇ ਹਥਿਆਰਬੰਦ ਸੰਘਰਸ਼ ਤੋਂ ਬਾਅਦ ਜਿਹੜਾ ਹੁਣ ਚਿੱਟੇ ਦਾ ਹਰੀ ਕ੍ਰਾਂਤੀ ਦੇ ਨਾਲ ਨਾਲ ਜਿਹੜੀ ਚਿੱਟੀ ਕ੍ਰਾਂਤੀ ਲੈ ਕੇ ਆਂਦੀ ਸਾਡੇ ਵਿੱਚ, ਉਹ ਚਿੱਟੀ ਕ੍ਰਾਂਤੀ ਉਹ ਇਹ ਆ ਵੀ ਜਿਹੜੀ ਸਾਡੀ ਨੌਜਵਾਨੀ ਆ ਉਹ ਆਪਣੇ ਜਿਹੜੇ ਸਾਡਾ ਇਤਿਹਾਸ ਕੀ ਆ, ਅਸੀਂ ਕਿਹਨਾਂ ਦੇ ਵਾਰਸ ਆ, ਉਹ ਉਹਨਾਂ ਨੂੰ ਭੁੱਲ ਕੇ ਨਵੇਂ ਪਾਸੇ ਨੂੰ ਚੱਲ ਸਕਣ। ਤਾਂ ਜੋ ਜਿਹੜੇ ਹੁਣ ਨੱਚਣ ਗਾਉਣ ਦਾ ਕਨਸੈਪਟ 1992-91 ਦੇ ਵਿੱਚ ਲੈ ਕੇ ਆਂਦਾ ਬਿਆੰਸੇ ਨੇ, ਉਹ ਵੀ ਇਹੀ ਸੀਗਾ, ਸਟੇਜਾਂ ਲਾਉਣੀਆਂ ਜਿਹੜੀਆਂ ਸੀਗੀਆਂ ਉਹ ਵੀ ਆਮ ਸੀਗੀਆਂ ਕਰਤੀਆਂ। ਉਹ ਇਸੇ ਕਰਕੇ ਸੀਗਾ ਵੀ ਜਿਹੜੀ ਸਾਡੀ ਨੌਜਵਾਨੀ ਆ ਉਹ ਆਪਣੇ ਇਤਿਹਾਸ ਤੋਂ ਤੋੜ ਕੇ ਦੂਜੇ ਪਾਸੇ ਲਿਆਂਦੀ ਜਾਵੇ, ਤਾਂ ਜੋ ਜਿਹੜਾ ਸੰਘਰਸ਼ ਜਿਹੜਾ ਹੈਗਾ ਵੀ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਵੀ ਅਸੀਂ ਵਾਰਸ ਕਿਹਨਾਂ ਦੇ ਆ। ਜਿਵੇਂ ਹੁਣ ਅਸੀਂ ਲੜ ਰਹੇ ਆ, ਸਾਡੀ ਤੀਜੀ ਪੀੜ੍ਹੀ ਆ, ਮੇਰੇ ਫਾਦਰ ਸਾਹਿਬ ਤੋਂ ਪਹਿਲਾਂ ਦਾਦਾ ਜੀ ਤੇ ਨਾਲ ਤੀਜੀ ਸਾਡੀ ਪੀੜ੍ਹੀ ਆ, ਕਿਉਂਕਿ ਸਾਨੂੰ ਪਤਾ ਵੀ ਅਸੀਂ ਵਾਰਸ ਕਿਹਨਾਂ ਦੇ ਆ। ਜੇ ਸਾਡੀ ਨੌਜਵਾਨੀ ਨੂੰ ਇਹ ਪਤਾ ਹੀ ਨਹੀਂ ਹੋਊਗਾ ਅਸੀਂ ਵਾਰਸ ਕਿਹਨਾਂ ਦੇ ਆ, ਉਹ ਲੜ ਹੀ ਨਹੀਂ ਸਕਣਗੇ। ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਸਾਡਾ ਸੰਘਰਸ਼ ਕੀ, ਅਸੀਂ ਲੜਨਾ ਕਾਹਦੇ ਲਈ ਆ, ਸਾਡੇ ਗੋਲ ਕੀ ਹੋਣੇ ਚਾਹੀਦੇ ਆ ਸਿੱਖ ਕੌਮ ਦੇ। ਸੋ ਸਰਕਾਰ ਨੇ ਅੱਜ ਸਾਨੂੰ ਨਸ਼ੇ ਨਾਲ ਉਵੇਂ ਮਾਰਨਾ ਸ਼ੁਰੂ ਕੀਤਾ, ਜਾਂ ਜਿਹੜਾ ਨੱਚਣ ਗਾਉਣ ਦਾ ਜਾਂ ਜਿਹੜੇ ਫਿਲਮਾਂ ਦੇ ਕਨਸੈਪਟ ਜੇ ਲੈ ਕੇ ਆਉਂਦੇ ਆ ਸਾਡੇ ਵਿੱਚ, ਸਾਨੂੰ ਸਾਡੇ ਇਤਿਹਾਸ ਨਾਲ ਨਹੀਂ ਫਿਲਮਾਂ ਵਿੱਚ ਦਰਸਾਇਆ ਜਾਂਦਾ, ਤਾਂ ਨਹੀਂ ਸਾਨੂੰ ਨਵੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਜਿਹੜਾ ਵੀ ਸਾਡੇ ਨੌਜਵਾਨੀ ਆਪਣੇ ਇਤਿਹਾਸ ਨੂੰ ਟੁੱਟ ਕੇ ਦੂਜੇ ਪਾਸੇ ਜੁੜ ਜੇ। ਜੇ ਗੱਲ ਕਰੀਏ ਤੁਹਾਡੇ ਪਰਿਵਾਰ ਦੀ, ਕਿਸੇ ਨੇ ਸਾਰ ਲਈ ਆ ਕਿ ਕਿਸੇ ਨੇ ਪੁੱਛਗਿੱਛ ਕਰੀ ਜਦੋਂ ਭਾਈ ਸਾਹਿਬ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ, ਤੇ ਉਸ ਤੋਂ ਬਾਅਦ ਬੜਾ ਜਿਹੜਾ ਕਿ ਰੌਲਾ ਵੀ ਪੈਂਦਾ ਪਾਸੇ-ਆਸੇ, ਬੜਾ ਜਿਹੜਾ ਕਿ ਤੁਹਾਡੇ ਫਾਦਰ ਸਾਹਿਬ ਦੇ ਨਾਮ ਦੇ ਉੱਪਰ ਟੇਪ ਰਿਕਾਰਡ ਵੀ ਹੁੰਦੀਆਂ ਨੇ, ਬੜਾ ਕੁਛ ਜਿਹੜਾ ਕਿ ਉਸ ਦੌਰ ਦੇ ਵਿੱਚੋਂ ਹੀ ਦੇਖਿਆ। ਪਹਿਲੀ ਗੱਲ ਤਾਂ ਭਾਈ ਸਾਹਿਬ ਜੀ, ਜਦੋਂ ਜਿਹੜੇ ਇਸ ਸੰਘਰਸ਼ ਲਈ ਤੁਰਦੇ ਆ ਉਹ ਜਾਂ ਉਹਨਾਂ ਦੇ ਪਰਿਵਾਰ, ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਵੀ ਕੋਈ ਸਾਡੇ ਨਾਲ ਤੁਰੇ। ਜੇ ਆਪਾਂ ਇਹ ਚੀਜ਼ ਨੂੰ ਮਹਿਸੂਸ ਕਰਕੇ ਚੱਲੀਏ ਵੀ ਜੇ ਮੇਰੇ ਫਾਦਰ ਸਾਹਿਬ ਕਦੇ ਸੋਚਦੇ ਬਈ ਮੇਰਾ ਹੁਣ ਵਿਆਹ ਹੋ ਗਿਆ, ਵੀ ਮੇਰੇ ਹੁਣ ਬੱਚਾ 9 ਮਹੀਨੇ ਦਾ ਹੈਗਾ ਵਾ, ਮੈਂ ਸੰਘਰਸ਼ ਤੋਂ ਕੀ ਲੈਣਾ, ਮੇਰੇ ਪਰਿਵਾਰ ਨੂੰ ਕੋਈ ਪੁੱਛੂ ਨਹੀਂ ਪੁੱਛੂਗਾ, ਤੇ ਉਹਨਾਂ ਤੋਂ ਜੋ ਗੁਰੂ ਸਾਹਿਬ ਨੇ ਕੁਰਬਾਨੀ ਲਈ ਆ ਉਹ ਉਹਨਾਂ ਤੋਂ ਕੁਰਬਾਨੀ ਹੋਣੀ ਨਹੀਂ ਸੀ। ਸੋ ਉਹੀ ਚੀਜ਼ ਮੈਂ ਆਪਣੇ ਆਪ ਨੂੰ ਰੱਖ ਕੇ ਦੇਖਦਾ ਵਾਂ। ਜੇ ਅਸੀਂ ਉਹ ਚੀਜ਼ ਨੂੰ ਸੋਚੀਏ ਵੀ ਸਾਨੂੰ ਕਿਸੇ ਨੇ ਪੁੱਛਿਆ ਜਾਂ ਨਹੀਂ ਪੁੱਛਿਆ, ਜੇ ਅਸੀਂ ਉਹ ਚੀਜ਼ ਨੂੰ ਦੇਖੀਏ ਤੇ ਸਾਡੇ ਤੋਂ ਇਹ ਰਾਹ ਤੇ ਤੁਰ ਨਹੀਂ ਹੋਣਾ। ਸੋ ਜਿਹੜੇ ਇਹ ਰਾਹ ਤੋਂ ਤੁਰਦੇ ਆ, ਪਹਿਲਾਂ ਤੁਹਾਨੂੰ ਆਪਣਾ ਮਾਰਨਾ ਪੈਂਦਾ, ਮਾਰ ਕੇ ਤੁਹਾਨੂੰ ਫੇਰ ਚੱਲਣਾ ਪੈਂਦਾ, ਤੇ ਸਰਕਾਰ ਤੁਹਾਡੇ ਨਾਲ ਜੋ ਮਰਜ਼ੀ ਕੁਝ ਕਰ ਲੇ ਫਿਰ ਤੁਹਾਨੂੰ ਉਹ ਮਹਿਸੂਸ ਨਹੀਂ ਹੁੰਦਾ। ਸੋ ਇੱਥੇ ਇਹ ਕੋਈ ਮਾਇਨੇ ਨਹੀਂ ਰਖਾਉਂਦਾ ਤੁਹਾਨੂੰ ਕੋਈ ਪੁੱਛੇ ਨਾ ਪੁੱਛੇ। ਜੇ ਤੁਸੀਂ ਇਹ ਲੜਾਈ ਲੜਨੀ ਹੈ, ਕੌਮ ਦੀ ਲੜਾਈ ਲੜਨੀ ਹੈ, ਉੱਥੇ ਤਾਂ ਤੁਹਾਨੂੰ
ਇੱਕ ਸੂਲ ਤੇ ਚੱਲਣਾ ਪੈਂਦਾ, ਇੱਕ ਰਾਹ ਤੇ ਤੁਰਨਾ ਪੈਣਾ। ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਜੇ ਕੋਈ ਪ੍ਰੇਮ ਖਿਲਣ ਕਾ ਚਾਓ ਸਿਰ ਰੱਖ ਤਲੀ ਗਲੀ ਮੇਰੀ ਆਓ, ਇਹ ਤਾਂ ਫਿਰ ਉਵੇਂ ਚੱਲਣਾ ਪੈਣਾ ਜੀ। ਉਹਦੇ ਵਿੱਚ ਤੁਹਾਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਕਿਸੇ ਨੇ ਪੁੱਛਣਾ ਹੈ ਕਿ ਨਹੀਂ ਪੁੱਛਣਾ, ਜਾਂ ਸਾਡੇ ਪਰਿਵਾਰ ਨੂੰ ਅੱਗੇ ਕੋਈ ਪੁੱਛੂਗਾ ਕਿ ਨਹੀਂ ਪੁੱਛੂਗਾ ਜੀ। ਜਦੋਂ ਯਾਦ ਕਰਦੇ ਹੋ ਜੂਨ ਦਾ ਮਹੀਨਾ, ਅੱਜ 6 ਜੂਨ ਆ, ਇੱਥੇ ਖੜੇ ਆ ਤਾਂ ਅੱਖਾਂ ਸਾਹਮਣੇ ਤਸਵੀਰ ਆਉਂਦੀ ਆ? ਉਹ ਜ਼ਰੂਰ ਆਉਂਦੀ ਹੈ ਜੀ। ਮੇਰੇ ਫਾਦਰ ਸਾਹਿਬ ਦਾ 12 ਜੂਨ ਦਾ ਸ਼ਹੀਦੀ ਦਿਹਾੜਾ ਹੁੰਦਾ ਵਾ। ਅਸੀਂ ਹਰ ਇੱਕ ਸਾਲ ਪਿੰਡ ਵੀ ਬਰਸੀ ਮਨਾਉਂਦੇ ਆ। 10 ਨੂੰ ਅਸੀਂ ਪ੍ਰਕਾਸ਼ ਕਰਾਉਂਦੇ ਆ ਪਿੰਡ ਛੰਦੜਾ, ਅਤੇ 12 ਜੂਨ ਨੂੰ ਅਸੀਂ ਭੋਗ ਪਾਉਂਦੇ ਹੁੰਦੇ ਆ। ਅਤੇ ਜਿਹੜਾ ਜੂਨ ਮਹੀਨਾ ਵਾ ਇਹ ਵੈਸੇ ਤਾਂ ਸਾਡੇ ਸਿੱਖ ਇਤਿਹਾਸ ਦੇ ਵਿੱਚ ਸਾਰੇ ਹਰ ਰੋਜ਼ ਦਾ ਇੱਕ ਇਹੋ ਜਿਹਾ ਦਿਨ ਆ ਵੀ ਜਿਹਦੇ ਵਿੱਚ ਸਾਡੇ ਕੋਈ ਨਾ ਕੋਈ ਸਿੰਘ ਸ਼ਹੀਦ ਹੋਏ ਆ, ਜੋ ਇਸ ਸਰਕਾਰ ਨੇ ਪਤਾ ਨਹੀਂ ਕਿੰਨੇ ਅਨੇਕਾਂ ਸਿੰਘ ਸਾਡੇ ਸ਼ਹੀਦ ਕਰੇ ਆ। ਅਤੇ ਅਖਬਾਰਾਂ ਦੀ ਆਪਾਂ ਪੁਰਾਣੀਆਂ ਕਟਿੰਗਾਂ ਦੇਖੀਏ, ਉੱਥੇ ਜਦੋਂ ਫਾਦਰ ਸਾਹਿਬ ਦਾ ਵੀ ਸ਼ਹੀਦੀ ਦਿਹਾੜਾ ਸੀਗਾ ਅਤੇ ਉਹਦੇ ਨਾਲ ਵੀ ਪਤਾ ਨਹੀਂ ਉਹਨਾਂ ਨੇ 18 ਹੋਰ ਸ਼ਹੀਦ ਹੋਰ ਦਿਖਾਏ ਹੋਏ ਸੀਗੇ। ਸੋ ਸਾਡੇ ਰੋਜ਼ ਸ਼ਹੀਦੀ ਦਿਹਾੜੇ ਆ ਜੀ। ਮੈਂ ਤਾਂ ਕਹਿੰਦਾ ਮਹਿਸੂਸ ਸਾਡੇ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵੀ ਸਾਡੀ ਕੌਮ ਦੇ ਵਿੱਚ ਐਡੇ ਚੜ੍ਹਦੀ ਕਲਾ ਵਾਲੇ ਸਿੰਘ ਵੀ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਆਪ ਅੰਗ ਸੰਗ ਹਸਾਈ ਹੋ ਕੇ ਇਤਿਹਾਸ ਪਹਿਲਾਂ ਤਾਂ ਗੁਰੂ ਸਾਹਿਬ ਨੇ ਰਚੇ ਸੀਗੇ, ਉਹ ਤੋਂ ਬਾਅਦ ਫਿਰ 91-92 ਵਿੱਚ ਸਿੰਘਾਂ ਨੇ ਜਿਹੜੇ ਇਤਿਹਾਸ ਦੁਬਾਰਾ ਬਣਾਏ ਆ। ਉਹ ਅਸੀਂ ਕਹਿ ਸਕਦੇ ਹਾਂ ਜਿਵੇਂ ਹੁਣ ਕਈ ਸਾਡੇ ਹੀ ਪੰਥਕ ਜਿਹੜੇ ਪ੍ਰਚਾਰਕ ਨੇ ਉਹ ਕਹਿੰਦੇ ਨੇ ਜੀ ਵੀ ਕਿਵੇਂ ਕੋਈ ਵਰਸ਼ਾ ਮਾਰ ਸਕਦਾ ਹਾਥੀ ਦੇ ਸਿਰ ਦੇ ਵਿੱਚ, ਵੀ ਕੋਈ ਮਾਰ ਕੇ ਦਿਖਾਵੇ ਅੱਜ ਦੇ ਯੁੱਗ ਦੇ ਵਿੱਚ ਕਿਵੇਂ ਹੋ ਸਕਦਾ। ਪਰ ਮੈਂ ਕਹਿੰਦਾ ਵਾਂ ਵੀ ਦੂਰ ਤੁਹਾਨੂੰ ਉਹ ਵਰਸ਼ੇ ਤੱਕ ਕਿਉਂ ਜਾਣਾ। ਤੁਸੀਂ ਆਹ 91-92 ਦਾ ਇਤਿਹਾਸ ਚੱਕ ਕੇ ਵੇਖ ਲਓ, ਤੁਸੀਂ ਉਹਦੇ ਵਿੱਚ ਤੁਸੀਂ ਦੇਖ ਲਓਗੇ ਵੀ ਕਿਵੇਂ ਗੁਰੂ ਸਾਹਿਬ ਆਪਣੀ ਕਲਾ ਵਰਤਾਉਂਦੇ ਆ ਅਤੇ ਕਿਵੇਂ ਤੁਹਾਡੇ ਟੋਟੇ ਵੀ ਹੋ ਜਾਂਦੇ ਆ ਅਤੇ ਤੁਹਾਨੂੰ ਕੋਈ ਮਹਿਸੂਸ ਵੀ ਨਹੀਂ ਹੁੰਦਾ ਜੀ। ਬਿਲਕੁਲ। ਤਾਂ ਅਸੀਂ ਅੱਜ ਥੋੜ੍ਹਾ ਜਿਹਾ ਵਕਤ ਮਿਲਿਆ ਬਾਈ ਦੇ ਨਾਲ ਗੱਲ ਕਰਨ ਦਾ, ਕਿਉਂਕਿ ਦੱਸ ਦਈਏ ਕਿ ਭਾਈ ਰਛਪਾਲ ਸਿੰਘ ਸੰਘੜਾ ਹੋਰਾਂ ਦੇ ਸਪੁੱਤਰ ਨੇ। ਕਾਫੀ ਨਾਮ ਆ ਸ਼ਹੀਦ ਸਿੰਘਾਂ ਦਾ, ਭਾਈ ਰਛਪਾਲ ਸਿੰਘ ਸੰਘੜਾ ਹੋਰਾਂ ਦਾ। ਤਾਂ ਉਹਨਾਂ ਦੇ ਸਪੁੱਤਰ ਹੋਰਾਂ ਦੇ ਨਾਲ ਅਸੀਂ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਥੋੜ੍ਹਾ ਜਿਹਾ ਸਮਾਂ ਮਿਲਿਆ ਇੱਥੇ ਤੁਰੇ ਜਾਂਦਿਆਂ ਦੇ ਨਾਲ ਕਰਨੀ ਚਾਹੀ। ਤਾਂ ਅਸੀਂ ਧੰਨਵਾਦ ਵੀ ਕਰਾਂਗੇ ਕਿ ਜਿਹੜੇ ਅੱਜ ਵੀ ਕਹਿ ਰਹੇ ਨੇ ਕਿ ਸਾਨੂੰ ਚੜ੍ਹਦੀ ਕਲਾ ਦਾ ਜਿਹੜਾ ਅਹਿਸਾਸ ਆ ਉਹ ਸ਼ਹੀਦ ਸਿੰਘ ਦਿਵਾਉਂਦੇ ਰਹਿੰਦੇ ਨੇ। ਬਸ ਉਹ ਅਸੀਂ ਇਜਾਜ਼ਤ ਲਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਜ ਜੂਨ 84 ਦਾ ਜਿਹੜਾ ਦੌਰ ਆ, ਕਾਲਾ ਦੌਰ ਜਿਹੜਾ ਕਿ ਸਰਕਾਰ ਦੇ ਵੱਲੋਂ ਵਰਤਾਇਆ ਗਿਆ, ਅਸੀਂ ਉਹ ਦਿਖਾਵਾਂਗੇ ਕਿੰਨਾ ਕੁ ਦਰਦ ਨੇ ਜਿਹੜੇ ਸਿੰਘ ਨੇ ਇੱਥੇ ਲੈ ਕੇ ਪਹੁੰਚੇ ਨੇ, ਜਾਂ ਜਿਹੜੇ ਸੰਗਤ ਆ ਉਹ ਲੈ ਕੇ ਪਹੁੰਚੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।